ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਜੋ ਸਟ੍ਰਾਈਕ ਹੋਰ ਜਾਰੀ ਆ, ਕਹਿੰਦੇ ਹੈਲਥ ਕੇਅਰ ਵਰਕਰਸ ਦੀ। ਜੇ ਉਹਨਾਂ ਦੀ ਜਿਹੜੀ ਡੀਲ ਆ ਕੋਈ ਨਾ ਸਿਰੇ ਚੜੀ ਤੇ ਅਗਲੇ ਮਹੀਨੇ ਉਹ ਸਟ੍ਰਾਈਕ ਦੇ ਉੱਤੇ ਜਾ ਰਹੇ ਹੈਗੇ ਆ। ਉਹਨਾਂ ਦੀ ਮੇਨ ਮੁੱਦਾ ਇਹਦੇ ਵਿੱਚ ਇਹ ਆ ਵੀ ਤਨਖਾਹ ਨੂੰ ਲੈ ਕੇ ਤੇ ਵਰਕ ਦੀਆਂ ਕੰਡੀਸ਼ਨਸ ਨੂੰ ਲੈ ਕੇ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਹੀ ਕਰੋਨਾ ਆਇਆ ਸੀ ਉਸ ਟਾਈਮ ਹੈਲਥ ਵਰਕਰਸ ਨੇ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਬੜੇ ਖਤਰੇ ਦੇ ਵਿੱਚ ਪਾ ਕੇ ਜਿਹੜਾ ਸਾਰੀਆਂ ਆਪਣੀਆਂ ਜੌਬਸ ਕੀਤੀਆਂ। ਇਸੇ ਤਰ੍ਹਾਂ ਟਰੱਕਰਸ ਵੀ ਸੀ। ਵਾਅਦੇ ਤਾਂ ਬਹੁਤ ਸਰਕਾਰਾਂ ਵੱਲੋਂ ਕੀਤੇ ਗਏ ਜੀ, ਇਹ ਸਾਡੇ ਹੀਰੋ ਆ, ਅਸੀਂ ਇਹਨਾਂ ਨੂੰ ਜਿਹੜਾ ਆਹ ਕਰਾਂਗੇ ਆਹ ਕਰਾਂਗੇ, ਪਰ ਅਲਟੀਮੇਟਲੀ ਫਿਰ ਤੁਸੀਂ ਦੇਖ ਲਓ ਵੀ ਹੜਤਾਲਾਂ ਕਰਕੇ ਸਟ੍ਰਾਈਕ ਕਰਕੇ ਜਿਹੜੇ ਆਪਣੇ ਹੱਕ ਆ ਉਹ ਲੈਣੇ ਪੈਂਦੇ ਆ। ਜੀ। ਉਧਰ ਕੈਲੀਫੋਰਨੀਆ ਦੇ ਗਵਰਨਰ ਉਹ ਵੀ 33 ਸੀਟ ਦੇ ਵਿੱਚ ਪਹੁੰਚੇ ਆ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਪਾਸ ਹੋਇਆ ਜਿਸ ਦੇ ਨਾਲ ਜਿਹੜੇ ਸਟ੍ਰਾਈਕ ਕਰ ਰਹੇ ਵਰਕਰਸ ਆ ਉਹਨਾਂ ਨੂੰ ਅਨਇੰਪਲੋਇਮੈਂਟ ਬੈਨੀਫਿਟਸ ਦੀ ਮਨਜ਼ੂਰੀ ਮਿਲੀ ਹੈਗੀ ਆ। ਸੈਨੇਟ ਬਿੱਲ 799 ਦੇ ਤਹਿਤ ਕੈਲੀਫੋਰਨੀਆ ਅਜਿਹੀ ਇੱਕ ਸਟੇਟ ਬਣ ਰਿਹਾ ਹੈ ਜਿਹਦੇ ਨਾਲ ਸਟ੍ਰਾਈਕ ਕਰ ਰਹੇ ਵਰਕਰਸ ਆ ਉਹ ਅਨਇੰਪਲੋਇਮੈਂਟ ਬੈਨੀਫਿਟ ਵੀ ਲੈ ਸਕਣਗੇ। ਇਸ ਤੋਂ ਪਹਿਲਾਂ ਨਿਊਯਾਰਕ ਤੇ ਨਿਊ ਜਰਸੀ ਨੇ ਅਜਿਹੇ ਬਿੱਲ ਪਾਸ ਕੀਤੇ। ਇਸ ਬਿੱਲ ਨੂੰ ਓਬਵੀਅਸਲੀ ਲੇਬਰ ਯੂਨੀਅਨਸ ਨੇ ਸਭ ਤੋਂ ਵੱਧ ਸਪੋਰਟ ਕੀਤਾ ਹੈਗਾ ਆ। ਉੱਦਾਂ ਇਸ ਦੀ ਜਿਹੜੀ ਕੈਲੀਫੋਰਨੀਆ ਚੈਂਬਰ ਆਫ ਕਾਮਰਸ ਨੇ ਅਪੋਜ਼ ਕੀਤਾ ਸੀ। ਇਸ ਦੇ ਉਲਟ ਜਿਹੜਾ ਉਹ ਕਿਹਾ ਸੀਗਾ, ਉਹ ਕਹਿੰਦੇ ਸੀ ਵੀ ਜੇ ਸਟ੍ਰਾਈਕਿੰਗ ਵਰਕਰਸ ਆ ਉਹ ਅਨਇੰਪਲੋਇਮੈਂਟ ਵੀ ਬੈਨੀਫਿਟਸ ਵੀ ਜਿਹੜੀ ਉਹ ਲੈ ਸਕਦੇ ਆ। ਜੇ 2 ਹਫ਼ਤੇ ਤੋਂ ਵੱਧ ਉਹ ਸਟ੍ਰਾਈਕ ਦੇ ਉੱਤੇ ਰਹਿੰਦੇ ਆ ਤਾਂ ਇਹ ਮਾੜੀ ਇੱਕ ਹਿਸਾਬ ਦੇ ਨਾਲ ਚੀਜ਼ ਆ। ਹਾਲੀਵੁੱਡ ਦੇ ਵਿੱਚ ਜਿਹੜੀ ਸਟ੍ਰਾਈਕ ਆ ਉਹ ਲਗਾਤਾਰ ਲੰਬੀ ਹੁੰਦੀ ਜਾ ਰਹੀ ਆ। 100 ਦਿਨ ਤੋਂ ਵੱਧ ਹੋ ਗਏ। ਉੱਥੋਂ ਦੇ ਜਿਹੜੇ ਰਾਈਟਰਸ ਆ ਉਹਨਾਂ ਨੇ ਸਟ੍ਰਾਈਕ ਕੀਤੀ ਹੈਗੀ ਆ। ਸੋ ਨਿਊਸਮ ਹੋਣਾ ਨੇ ਕਿਹਾ ਵੀ ਮੈਂ ਦੋਨੋਂ ਪਾਸਿਓਂ ਜਿਹੜਾ ਉਹ ਕੰਮ ਕਰਨ ਦੀ ਇਸ ਟਾਈਮ ਜ਼ਰੂਰਤ ਹੈਗੀ ਆ। ਪੋਲੀਟੀਕੋ ਨੇ ਕੁਝ ਦਿਨ ਪਹਿਲਾਂ ਇੱਕ ਈਵੈਂਟ ਜਿਹੜਾ ਆ ਉਹ ਹੋਸਟ ਕੀਤਾ ਸੀ ਤੇ ਗਵਰਨਰ ਨੇ ਇਸ ਮੁੱਦੇ ਦੇ ਉੱਤੇ ਚਿੰਤਾ ਜਿਹੜੀ ਆ ਕਹਿ ਲਓ ਵੀ ਕੰਸਰਨਸ ਆਪਣੇ ਜਿਹੜੇ ਆ ਪ੍ਰਗਟਾਏ ਸੀਗੇ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਫੰਡ ਆ ਉਹ ਜਿਹੜਾ ਡੈਟ ਆ ਉਹ ਇਸ ਦੇ ਵਿੱਚ ਹੋਊਗਾ। ਪਰ ਇਹ ਵੀ ਨਹੀਂ ਉਹਨਾਂ ਨੇ ਦੱਸਿਆ ਵੀ ਇਸ ਬਿੱਲ ਨੂੰ ਉਹ ਵੀਟੋ ਕਰਦੇ ਆ ਜਾਂ ਨਹੀਂ। ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਦਾ ਫੰਡ ਇਸ ਮੌਕੇ 18 ਬਿਲੀਅਨ ਬੀ ਲਾਈਕ ਬॉय ਦੇ ਡੈਟ ਦੇ ਵਿੱਚ ਆ ਕਿਉਂਕਿ ਇਹਨੇ ਜਿਹੜੀ ਮਨੀ ਆ ਉਹ ਬੋਰੋ ਕੀਤੀ ਆ ਫੈਡਰਲ ਗਵਰਨਮੈਂਟ ਦੇ ਕੋਲੋਂ ਅਨਇੰਪਲੋਇਮੈਂਟ ਬੈਨੀਫਿਟਸ ਨੂੰ ਪੇ ਕਰਨ ਦੇ ਲਈ। ਸਭ ਤੋਂ ਵੱਧ ਅਨਇੰਪਲੋਇਮੈਂਟ ਦਾ ਵੱਡਾ ਜਿਹੜਾ ਕਹਿ ਲਓ ਵੀ ਸਕੈਮ ਜਾਂ ਇਸ ਦੇ ਵਿੱਚ ਜਿਹੜੀਆਂ ਧਾਂਦਲੀਆਂ ਜਾਂ ਲੋਕਾਂ ਨੇ ਕਈਆਂ ਨੇ ਬਾਹਰਲੇ ਮੁਲਕਾਂ ਤੋਂ ਜਾਂ ਕਈਆਂ ਦੇ ਨਾਂ ਦੇ ਅਧੀਨ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਆ ਕੋਵਿਡ ਦੇ ਦੌਰਾਨ ਲਏ ਸੀਗੇ ਤੇ ਹੁਣ ਸਟ੍ਰਾਈਕ ਕਰ ਰਹੇ ਵਰਕਰਸ ਦੇ ਲਈ ਵੀ ਜੇ ਇਸ ਨੂੰ ਹਰੀ ਝੰਡੀ ਮਿਲ ਜਾਂਦੀ ਆ ਤਾਂ ਗੱਲ ਕਿਤੇ ਦੀ ਕਿਤੇ ਜਿਹੜੀ ਉਹ ਪਹੁੰਚ ਸਕਦੀ ਆ। ਸੋ ਗਵਰਨਰ ਹੁਣੀ ਚੰਗੇ ਜਿਹੜੇ ਇਸ ਮਾਮਲੇ ਦੇ ਵਿੱਚ ਫਸੇ ਨਜ਼ਰ ਆ ਰਹੇ ਆ।